ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਜੂਨ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਖੁਦਾਵੰਦ ਤੇਰੇ ਆਉਣ ਜਾਣ ਵਿੱਚ ਹੁਣ ਤੋਂ ਹਮੇਸ਼ਾ ਤੀਕਰ ਤੇਰੀ ਹਿਫਾਜ਼ਤ ਕਰੇਗਾ। ਜਵਾਬੀ ਪੜ੍ਹਾਈ: ਜ਼ਬੂਰ, ਸੈਮੂਅਲ, ਤਵਾਰੀਖ, ਸਲਾਤੀਨ। ਐ ਰੱਬਾ ਮੇਰੀ ਹਿਫਾਜ਼ਤ ਕਰ, ਇਸ ਲਈ ਵੀ ਮੈਂ ਤੇਰੇ ਵਿੱਚ ਹੀ ਪਨਾਹ ਲੈਂਦਾ ਵਾਂ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ, ਕਿਉਂ ਜੇ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਹੈ, ਮੇਰਾ ਬਦਨ ਵੀ ਅਮਨ ਤੇ ਸਕੂਨ ਵਿੱਚ ਰਵੇਗਾ। ਖੁਦਾਵੰਦ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਹਦਾਇਤ ਕਰਦਾ ਹੈ। ਇਸ ਲਈ ਖੁਦਾਵੰਦ ਦੀਆਂ ਅੱਖੀਆਂ ਸਾਰੀ ਧਰਤੀ ਉੱਤੇ ਫਿਰਦੀਆਂ ਨੇ, ਤਾਂ ਜੋ ਉਹਨਾਂ ਦੀ ਮਦਦ ਵਿੱਚ ਜਿਨ੍ਹਾਂ ਦਾ ਦਿਲ ਉਹਦੇ ਵੱਲ ਮਾਇਲ ਹੈ ਆਪਣੇ ਆਪ ਨੂੰ ਤਾਕਤ ਵਾਲਾ ਵਿਖਾਵੇ। ਇਸ ਲਈ ਤੁਹਾਡੇ ਦਿਲ ਅੱਜ ਵਾਂਗਰ ਖੁਦਾਵੰਦ ਸਾਡੇ ਖੁਦਾ ਦੇ ਨਾਲ ਉਹਦੇ ਕਾਨੂੰਨਾਂ ਉੱਤੇ ਟੁਰੇ ਤੇ ਉਹਦੇ ਹੁਕਮਾਂ ਨੂੰ ਮੰਨਣ ਲਈ ਕਾਮਲ ਰਵੇ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਤੁਸੀਂ ਸਾਡੇ ਰੱਬ ਦੀ ਵਡਿਆਈ ਕਰੋ, ਉਹੀ ਚਟਾਨ ਹੈ, ਉਹਦੀ ਸਨਅਤ ਕਾਮਲ ਹੈ। ਜ਼ਬੂਰ: ਕਾਮਲ ਬੰਦੇ ਉੱਤੇ ਨਜ਼ਰ ਕਰ ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਪਸੰਦ ਕਰਨ ਵਾਲੇ ਦੋਸਤ ਲਈ ਅਜਰ ਹੈ। ਅਯੂਬ। ਔਜ਼ ਦੀ ਧਰਤੀ ਉੱਤੇ ਅਯੂਬ ਨਾਂ ਦਾ ਇੱਕ ਬੰਦਾ ਸੀ। ਉਹ ਬੰਦਾ ਕਾਮਲ ਤੇ ਰਾਸਤਬਾਜ਼ ਸੀ ਤੇ ਰੱਬ ਤੋਂ ਡਰਦਾ ਤੇ ਬਦੀ ਤੋਂ ਦੂਰ ਰਹਿੰਦਾ ਸੀ। ਤੇ ਇੱਕ ਦਿਨ ਰੱਬ ਦੇ ਪੁੱਤਰ ਆਏ ਭਈ ਰੱਬ ਦੇ ਸਾਹਮਣੇ ਹਾਜ਼ਰ ਹੋਣ, ਤੇ ਉਹਨਾਂ ਦੇ ਵਿਚਕਾਰ ਸ਼ੈਤਾਨ ਵੀ ਆਇਆ। ਤੇ ਖੁਦਾਵੰਦ ਨੇ ਸ਼ੈਤਾਨ ਨੂੰ ਪੁੱਛਿਆ ਭਈ ਤੂੰ ਕਿੱਥੋਂ ਆਉਣਾ ਹੈ। ਸ਼ੈਤਾਨ ਨੇ ਖੁਦਾਵੰਦ ਨੂੰ ਜਵਾਬ ਦਿੱਤਾ ਭਈ ਮੈਂ ਧਰਤੀ ਉੱਤੇ ਇੱਧਰ ਉੱਧਰ ਘੁੰਮਦਾ ਫਿਰਦਾ ਆਉਂਦਾ ਵਾਂ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ ਭਈ ਤੂੰ ਮੇਰੇ ਬੰਦੇ ਅਯੂਬ ਦੇ ਹਾਲ ਉੱਤੇ ਕੁਝ ਗੌਰ ਕੀਤਾ ਹੈ, ਕਿਉਂ ਜੇ ਧਰਤੀ ਉੱਤੇ ਉਹਦੇ ਵਰਗਾ ਕਾਮਲ ਤੇ ਰਾਸਤਬਾਜ਼ ਬੰਦਾ ਜਿਹੜਾ ਰੱਬ ਤੋਂ ਡਰਦਾ ਤੇ ਬਦੀ ਤੋਂ ਦੂਰ ਰਹਿੰਦਾ ਹੋਵੇ ਕੋਈ ਨਹੀਂ। ਸ਼ੈਤਾਨ ਨੇ ਖੁਦਾਵੰਦ ਨੂੰ ਇਹ ਜਵਾਬ ਦਿੱਤਾ ਤੇ ਆਖਿਆ, ਪਰ ਤੂੰ ਜ਼ਰਾ ਆਪਣਾ ਹੱਥ ਵਧਾ ਕੇ ਜਿਹੜਾ ਉਹਦਾ ਹੈ ਉਹਨੂੰ ਛੂਹ ਹੀ ਲੈ, ਤੇ ਕੀ ਉਹ ਤੇਰੇ ਮੂੰਹ ਉੱਤੇ ਤੇਰੀ ਤਕਫੀਰ ਨਹੀਂ ਕਰੇਗਾ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ, ਵੇਖ, ਉਹਦਾ ਸਭ ਕੁਝ ਤੇਰੇ ਇਖਤਿਆਰ ਵਿੱਚ ਹੈ, ਬਸ ਉਹਨੂੰ ਹੱਥ ਨਾ ਲਾਵੀਂ। ਤਦ ਸ਼ੈਤਾਨ ਖੁਦਾਵੰਦ ਦੇ ਕੋਲੋਂ ਟੁਰ ਗਿਆ। ਤੇ ਇੱਕ ਕਾਸਦ ਨੇ ਅਯੂਬ ਦੇ ਕੋਲ ਆ ਕੇ ਆਖਿਆ, ਖੁਦਾਵੰਦ ਦੀ ਅੱਗ ਅਸਮਾਨ ਤੋਂ ਨਾਜ਼ਲ ਹੋਈ ਤੇ ਭੇਡਾਂ ਤੇ ਨੌਕਰਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ। ਤੇਰੇ ਪੁੱਤਰ ਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਵਿੱਚ ਖਾਣਾ ਖਾ ਰਹੇ ਤੇ ਮੈਨੋਸ਼ੀ ਕਰ ਰਹੇ ਸੀ। ਤੇ ਵੇਖ, ਬੀਆਬਾਨ ਵਿੱਚੋਂ ਇੱਕ ਬੜੀ ਹਨੇਰੀ ਚੱਲੀ ਤੇ ਉਸ ਘਰ ਦੇ ਚਾਰਾਂ ਕੋਨਿਆਂ ਉੱਤੇ ਅਜਿਹੀ ਵੱਜੀ ਭਈ ਉਹ ਉਹਨਾਂ ਜਵਾਨਾਂ ਉੱਤੇ ਡਿੱਗ ਪਿਆ ਤੇ ਉਹ ਮਰ ਗਏ, ਤੇ ਬਸ ਮੈਂ ਹੀ ਇਕੱਲਾ ਬਚ ਕੇ ਆਇਆ ਭਈ ਤੈਨੂੰ ਖਬਰ ਦੇਵਾਂ। ਤਦ ਅਯੂਬ ਨੇ ਉੱਠ ਕੇ ਆਪਣੇ ਕੱਪੜੇ ਪਾੜੇ ਤੇ ਸਿਰ ਮਨਵਾਇਆ ਤੇ ਧਰਤੀ ਉੱਤੇ ਡਿੱਗ ਕੇ ਸਜਦਾ ਕੀਤਾ। ਅਯੂਬ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ, ਫਿਰ ਵੀ ਉਹ ਆਪਣੀ ਰਾਸਤੇ ਉੱਤੇ ਕਾਇਮ ਹੈ। ਸ਼ੈਤਾਨ ਨੇ ਖੁਦਾਵੰਦ ਨੂੰ ਜਵਾਬ ਦਿੱਤਾ ਤੇ ਆਖਿਆ, ਹੁਣ ਬਸ ਆਪਣਾ ਹੱਥ ਵਧਾ ਕੇ ਉਹਦੀ ਹੱਡੀ ਤੇ ਉਹਦੇ ਗੋਸ਼ਤ ਨੂੰ ਛੂਹ ਲੈ, ਤੇ ਉਹ ਤੇਰੇ ਮੂੰਹ ਤੇ ਤੇਰੀ ਤਕਫੀਰ ਕਰੇਗਾ। ਖੁਦਾਵੰਦ ਨੇ ਸ਼ੈਤਾਨ ਨੂੰ ਆਖਿਆ, ਵੇਖ, ਉਹ ਤੇਰੇ ਇਖਤਿਆਰ ਵਿੱਚ ਹੈ, ਬਸ ਉਹਦੀ ਜਿੰਦ ਮਹਿਫੂਜ਼ ਰਵੇ। ਤਦ ਸ਼ੈਤਾਨ ਖੁਦਾਵੰਦ ਦੇ ਕੋਲੋਂ ਟੁਰ ਗਿਆ ਤੇ ਅਯੂਬ ਨੂੰ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਸਿਰ ਤੀਕਰ ਪੀੜ ਵਾਲੇ ਫੋੜਿਆਂ ਨਾਲ ਦੁੱਖ ਦਿੱਤਾ। ਜਦ ਅਯੂਬ ਦੇ 3 ਯਾਰਾਂ ਤਿਮਾਈ ਅਲੀਫੇਜ਼ ਤੇ ਸੂਖੀ ਬਲਦਦ ਤੇ ਨਮਾਤੀ ਜ਼ੂਫਰ ਨੇ ਉਸ ਸਾਰੀ ਆਫਤ ਦਾ ਹਾਲ ਸੁਣਿਆ ਜਿਹੜੀ ਉਹਦੇ ਉੱਤੇ ਆਈ ਸੀ, ਤੇ ਉਹ ਆਪਣੀ ਆਪਣੀ ਥਾਂ ਤੋਂ ਟੁਰੇ ਤੇ ਉਹਨਾਂ ਨੇ ਆਪਸ ਵਿੱਚ ਅਹਿਦ ਕੀਤਾ ਪਈ ਜਾ ਕੇ ਉਹਦੇ ਨਾਲ ਰੋਣ ਤੇ ਉਹਨੂੰ ਤਸੱਲੀ ਦੇਣ, ਕਿਉਂ ਜੇ ਉਹਨਾਂ ਨੇ ਵੇਖਿਆ ਪਈ ਉਹਦਾ ਦੁੱਖ ਬਹੁਤ ਵੱਡਾ ਹੈ। ਅਯੂਬ। ਇਹਦੇ ਬਾਅਦੋਂ ਅਯੂਬ ਨੇ ਆਪਣਾ ਮੂੰਹ ਖੋਲ ਕੇ ਆਪਣੇ ਜੰਮਣ ਦਿਹਾੜੇ ਉੱਤੇ ਲਾਨਤ ਕੀਤੀ। ਨੇਸਤ ਹੋਵੇ ਉਹ ਦਿਹਾੜਾ ਜਦ ਮੈਂ ਜੰਮਿਆ, ਤੇ ਉਹ ਰਾਤ ਵੀ ਜਦੋਂ ਇਹ ਆਖਿਆ ਗਿਆ ਵੀ ਵੇਖੋ ਪੁੱਤਰ ਹੋਇਆ ਹੈ, ਕਿਉਂ ਜੇ ਜਿਸ ਗੱਲ ਤੋਂ ਮੈਂ ਡਰਦਾ ਵਾਂ ਉਹ ਹੀ ਮੇਰੇ ਉੱਤੇ ਆਉਂਦੀ ਹੈ।
ਅਯੂਬ। ਤਦ ਤਿਮਾਈ ਅਲੀਫੇਜ਼ ਆਖਣ ਲੱਗਿਆ, ਵੇਖ, ਤੂੰ ਬਹੁਤ ਸਾਰਿਆਂ ਨੂੰ ਸਿਖਾਇਆ ਤੇ ਮਾੜੇ ਹੱਥਾਂ ਨੂੰ ਮਜ਼ਬੂਤ ਕੀਤਾ, ਪਰ ਹੁਣ ਤੇ ਤੇਰੇ ਉੱਤੇ ਹੀ ਆ ਪਈ ਏ ਤੇ ਤੂੰ ਬੇਦਲ ਹੁਣ ਨਾ ਜਾਣਾ ਹੈ। ਉਹਨੇ ਤੈਨੂੰ ਛੂਹਿਆ ਤੇ ਤੂੰ ਘਬਰਾ ਗਿਆ ਹੈ। ਅਯੂਬ। ਤਦ ਅਯੂਬ ਨੇ ਜਵਾਬ ਦਿੱਤਾ, ਅਯੂਬ, ਐ ਇਬਨ ਆਦਮ ਦੇ ਨਾਜ਼ਰ, ਜੇ ਮੈਂ ਪਾਪ ਕੀਤਾ ਹੈ ਤੇ ਤੇਰਾ ਕੀ ਵਿਗਾੜਦਾ ਵਾਂ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ? ਇੱਥੇ ਤੀਕਰ ਵੀ ਮੈਂ ਆਪਣੇ ਆਪ ਉੱਤੇ ਬੋਝ ਵਾਂ। ਅਯੂਬ। ਤਦ ਬਲਦਦ ਸੂਖੀ ਆਖਣ ਲੱਗਿਆ, ਕੀ ਰੱਬ ਬੇਇਨਸਾਫੀ ਕਰਦਾ ਹੈ? ਕੀ ਕਾਦਰ ਮੁਤਲੀ ਕਤਲ ਦਾ ਖੂਨ ਕਰਦਾ ਹੈ? ਵੇਖ, ਉਹਦੀ ਰਾਹ ਦੀ ਖੁਸ਼ੀ ਇੰਨੀ ਹੈ ਤੇ ਮਿੱਟੀ ਵਿੱਚੋਂ ਦੂਜੇ ਉਗਾਉਣਗੇ। ਵੇਖ, ਰੱਬ ਕਾਮਲ ਬੰਦੇ ਨੂੰ ਛੱਡ ਨਾ ਦੇਵੇਗਾ ਤੇ ਨਾ ਉਹ ਬਦਕਿਰਦਾਰਾਂ ਨੂੰ ਸੰਭਾਲੇਗਾ। ਅਯੂਬ। ਫਿਰ ਅਯੂਬ ਨੇ ਜਵਾਬ ਦਿੱਤਾ, ਜੇ ਮੈਂ ਸਾਦਕ ਵੀ ਹਾਂ ਫਿਰ ਵੀ ਮੇਰਾ ਹੀ ਮੂੰਹ ਮੈਨੂੰ ਮੁਲਜ਼ਮ ਠਹਿਰਾਏਗਾ। ਜੇ ਮੈਂ ਕਾਮਲ ਵੀ ਹਾਂ ਫਿਰ ਵੀ ਇਹ ਮੈਨੂੰ ਕਾਜਰੌ ਸਾਬਤ ਕਰੇਗਾ। ਮੈਂ ਕਾਮਲ ਤੇ ਹੈ ਵਾਂ, ਪਰ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਮਝਦਾ। ਮੈਂ ਆਪਣੀ ਹਯਾਤੀ ਨੂੰ ਹਕੀਰ ਜਾਣਦਾ ਵਾਂ। ਅਯੂਬ। ਤਦ ਜ਼ੋਫਰ ਨਵਾਤੀ ਨੇ ਜਵਾਬ ਦਿੱਤਾ, ਜਾਣ ਲੈ ਭਈ ਤੇਰੀ ਬਦਕਾਰੀ ਜਿਸ ਲਾਇਕ ਹੈ ਉਹਦੇ ਤੋਂ ਘੱਟ ਹੀ ਰੱਬ ਤੇਰੇ ਤੋਂ ਮੰਗ ਕਰਦਾ ਹੈ। ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕੀ ਤੂੰ ਕਾਦਰ ਮੁਤਲਕ ਦਾ ਭੇਦ ਕਮਾਲ ਦੇ ਨਾਲ ਲੱਭ ਸਕਦਾ ਹੈ? ਅਯੂਬ। ਤਦ ਖੁਦਾਵੰਦ ਨੇ ਅਯੂਬ ਨੂੰ ਮਗੋਲੇ ਵਿੱਚੋਂ ਇੰਜ ਜਵਾਬ ਦਿੱਤਾ, ਇਹ ਕੌਣ ਹੈ ਜਿਹੜਾ ਬੇਵਕੂਫੀ ਦੀਆਂ ਗੱਲਾਂ ਵਿੱਚੋਂ ਮਸਲਹਤ ਉੱਤੇ ਪਰਦਾ ਪਾਉਂਦਾ ਹੈ? ਬੰਦੇ ਵਾਂਗਰ ਹੁਣ ਆਪਣੀ ਕਮਰ ਬੰਨ੍ਹ ਲੈ, ਕਿਉਂ ਜੇ ਮੈਂ ਤੇਥੋਂ ਸਵਾਲ ਕਰਦਾ ਵਾਂ ਤੇ ਤੂੰ ਮੈਨੂੰ ਦੱਸ, ਤੂੰ ਕਿੱਥੇ ਸੀ ਜਦ ਧਰਤੀ ਦੀ ਨਿਉ ਰੱਖੀ? ਤੂੰ ਸਿਆਣਾ ਹੈ ਤੇ ਦੱਸ, ਕੀ ਤੂੰ ਅਸਮਾਨ ਦੇ ਕਾਨੂੰਨਾਂ ਨੂੰ ਜਾਣਦਾ ਹੈ ਤੇ ਧਰਤੀ ਉੱਤੇ ਉਹਨਾਂ ਦਾ ਇਖਤਿਆਰ ਕਾਇਮ ਕਰ ਸਕਦਾ ਹੈ? ਅਯੂਬ। ਕੀ ਤੂੰ ਮੈਨੂੰ ਮੁਜਰਮ ਠਹਿਰਾਵੇਂਗਾ ਤਾਂ ਜੋ ਆਪ ਨੇਕ ਬਣੇ? ਹੁਣ ਆਪਣੇ ਆਪ ਨੂੰ ਸ਼ਾਨੋ ਸ਼ੌਕਤ ਨਾਲ ਸਜਾ ਕੇ ਤੇ ਇੱਜ਼ਤ ਤੇ ਜਲਾਲ ਨਾਲ ਮੁਲੱਬਸ ਹੋ ਜਾ। ਅਯੂਬ। ਤਦ ਅਯੂਬ ਨੇ ਖੁਦਾਵੰਦ ਨੂੰ ਇੰਜ ਜਵਾਬ ਦਿੱਤਾ, ਮੈਂ ਜਾਣਦਾ ਵਾਂ ਭਈ ਤੂੰ ਸਭ ਕੁਝ ਕਰ ਸਕਦਾ ਵਾਂ ਤੇ ਤੇਰਾ ਕੋਈ ਇਰਾਦਾ ਰੋਕ ਨਹੀਂ ਸਕਦਾ, ਪਰ ਮੈਂ ਜੋ ਨਹੀਂ ਸਮਝਿਆ ਉਹੀ ਆਖਿਆ, ਯਾਨੀ ਅਜਿਹੀਆਂ ਗੱਲਾਂ ਜਿਹੜੀਆਂ ਮੇਰੇ ਲਈ ਬਹੁਤ ਅਜੀਬ ਸੀ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ। ਮੈਂ ਤੇਰੀ ਖਬਰ ਕੰਨਾਂ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਤੇ ਇੰਜ ਹੋਇਆ ਭਈ ਜਦ ਖੁਦਾਵੰਦ ਨੇ ਇਹ ਗੱਲਾਂ ਅਯੂਬ ਨੂੰ ਆਖੀਆਂ ਤੇ ਉਹਨੇ ਅਲੀਫੇਜ਼ ਤੇ ਮਾਈ ਨੂੰ ਆਖਿਆ, ਭਈ ਮੇਰਾ ਗਜ਼ਬ ਤੇਰੇ ਉੱਤੇ ਤੇ ਤੇਰੇ ਦੋਵਾਂ ਯਾਰਾਂ ਉੱਤੇ ਭੜਕਿਆ ਹੈ, ਕਿਉਂ ਜੇ ਤੁਸੀਂ ਮੇਰੇ ਬਾਰੇ ਉਹ ਗੱਲ ਨਾ ਕੀਤੀ ਜਿਹੜੀ ਸੱਚ ਏ, ਜਿਹਨੂੰ ਮੇਰੇ ਬੰਦੇ ਅਯੂਬ ਨੇ ਨਾ ਆਖਿਆ। ਮੇਰੇ ਬੰਦੇ ਅਯੂਬ ਦੇ ਕੋਲ ਜਾਓ ਤੇ ਆਪਣੇ ਲਈ ਸੁੱਖ ਦੀ ਕੁਰਬਾਨੀ ਚੜਾਓ ਤੇ ਮੇਰਾ ਬੰਦਾ ਅਯੂਬ ਤੁਹਾਡੇ ਲਈ ਦੁਆ ਕਰੇਗਾ। ਇਸ ਲਈ ਅਲੀਫੇਜ਼ ਤੇ ਮਾਈ ਤੇ ਬਲਦਲ ਸੂਖੀ ਤੇ ਜ਼ੋਫਰ ਨਵਾਤੀ ਨੇ ਜਾ ਕੇ ਜਿਵੇਂ ਰੱਬ ਨੇ ਉਹਨਾਂ ਨੂੰ ਆਖਿਆ ਸੀ ਕੀਤਾ। ਤੇ ਖੁਦਾਵੰਦ ਨੇ ਅਯੂਬ ਦੀ ਮੁਸੀਬਤ ਨੂੰ ਜਦ ਉਹਨੇ ਆਪਣੇ ਯਾਰਾਂ ਲਈ ਦੁਆ ਕੀਤੀ ਬਦਲ ਦਿੱਤਾ, ਤੇ ਖੁਦਾਵੰਦ ਨੇ ਜਿੰਨਾ ਉਹਦੇ ਕੋਲ ਪਹਿਲਾਂ ਸੀ ਉਹਨੂੰ ਦੁੱਗਣਾ ਦਿੱਤਾ। ਇਸ ਤਰ੍ਹਾਂ ਖੁਦਾਵੰਦ ਨੇ ਅਯੂਬ ਦੇ ਅਖੀਰੀ ਦਿਨਾਂ ਵਿੱਚ ਸ਼ੁਰੂ ਦੇ ਮੁਕਾਬਲੇ ਵਿੱਚ ਬਹੁਤੀ ਬਰਕਤ ਦਿੱਤੀ। ਤਮੈਥੀਅਸ। ਪੌਲੁਸ ਵੱਲੋਂ ਜਿਹੜਾ ਉਹਦੀ ਹਯਾਤੀ ਦੇ ਵਾਅਦੇ ਦੇ ਮੁਤਾਬਕ ਜਿਹੜਾ ਮਸੀਹ ਯਿਸੂ ਵਿੱਚ ਰੱਬ ਦੀ ਮਰਜ਼ੀ ਨਾਲ ਯਿਸੂ ਦਾ ਰਸੂਲ ਏ, ਪਿਆਰੇ ਪੁੱਤਰ ਤਮੈਥੀਅਸ ਦੇ ਨਾਂ ਫਜ਼ਲ, ਰਹਿਮ ਤੇ ਇਤਮਾਨਾਨ ਰੱਬ ਬਾਪ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੈਨੂੰ ਹਾਸਲ ਹੁੰਦਾ ਰਵੇ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਤਮੈਥੀਅਸ। ਇਸ ਲਈ ਐ ਮੇਰੇ ਪੁੱਤਰ, ਤੂੰ ਉਸ ਫਜ਼ਲ ਨਾਲ ਜਿਹੜਾ ਮਸੀਹ ਯਿਸੂ ਵਿੱਚ ਮਜ਼ਬੂਤ ਬਣ। ਤਮੈਥੀਅਸ। ਕਿਉਂ ਜੇ ਬੰਦੇ ਖੁਦਗਰਜ਼ ਰੱਬ ਦੀ ਬਜਾਏ ਐਸ਼ੋ ਇਸ਼ਰਤ ਨੂੰ ਬਹੁਤਾ ਦੋਸਤ ਰੱਖਣ ਵਾਲੇ ਹੋਣਗੇ, ਉਹ ਦੀਨਦਾਰੀ ਦੀ ਵਜ੍ਹਾ ਤੇ ਰੱਖਣਗੇ ਪਰ ਉਹਦੇ ਅਸਰ ਨੂੰ ਨਹੀਂ ਮੰਨਣਗੇ। ਅਜਿਹਿਆਂ ਤੋਂ ਵੀ ਕਿਨਾਰਾ ਕਰਨਾ, ਪਰ ਤੂੰ ਉਹਨਾਂ ਗੱਲਾਂ ਤੋਂ ਜਿਹੜੀਆਂ ਤੂੰ ਸਿੱਖੀਆਂ ਸੀ ਤੇ ਜਿਨ੍ਹਾਂ ਦਾ ਯਕੀਨ ਤੈਨੂੰ ਦਿਵਾਇਆ ਗਿਆ ਸੀ, ਇਹ ਜਾਣ ਕੇ ਕਾਇਮ ਰਹਿ ਵੀ ਤੂੰ ਉਹਨਾਂ ਨੂੰ ਕਿਹਨਾਂ ਤੋਂ ਸਿੱਖਿਆ ਸੀ। ਕਰੰਥੀਓ। ਕਾਮਲ ਬਣੋ, ਖਾਤਰ ਜਮਾ ਰੱਖੋ, ਇੱਕ ਦਿਲ ਰਵੋ, ਮੇਲ ਮਿਲਾਪ ਰੱਖੋ ਤੇ ਰੱਬ ਮੁਹੱਬਤ ਤੇ ਮੇਲ ਮਿਲਾਪ ਦਾ ਚਸ਼ਮਾ ਤੁਹਾਡੇ ਨਾਲ ਹੋਵੇਗਾ।
ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਨ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਹਯਾਤੀ ਹੈ ਜ਼ਹਾਨਤ ਹੈ, ਜਿਹੜਾ ਜਾਨਵਰਾਂ ਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਤੇ ਇਨਫਰਾਦੀਤ ਨੂੰ ਬਣਾਉਂਦਾ ਤੇ ਬਚਾ ਕੇ ਰੱਖਦਾ ਹੈ। ਰੱਬ ਮੁਤਨਾਹੀ ਨਹੀਂ ਬਣ ਸਕਦਾ ਤੇ ਮਾਦੀ ਹੱਦਾਂ ਵਿੱਚ ਮਹਿਦੂਦ ਨਹੀਂ ਹੋ ਸਕਦਾ। ਰੂਹ ਮਾਦਾ ਨਹੀਂ ਬਣ ਸਕਦੀ ਤੇ ਨਾ ਹੀ ਰੂਹ ਆਪਣੇ ਮੁਖਾਲਫ ਦੇ ਰਾਹੀਂ ਤਰੱਕੀ ਕਰ ਸਕਦੀ ਏ। ਉਸ ਬਦਨਾਮ ਮਾਦੀ ਹਯਾਤੀ ਦੀ ਤਫਤੀਸ਼ ਕਰਨ ਨਾਲ ਕੀ ਮਿਲੇਗਾ ਜਿਹੜੀ ਮੁੱਕ ਜਾਂਦੀ ਏ, ਬਲਕਿ ਉਸੇ ਤਰ੍ਹਾਂ ਹੀ ਜਿਵੇਂ ਇਹ ਬੇਨਾਮ ਅਦਮ ਤੋਂ ਸ਼ੁਰੂ ਹੁੰਦੀ ਏ। ਹਸਤੀ ਦੇ ਸੱਚੇ ਫਹਿਮ ਤੇ ਇਹਦੀ ਕਾਮਲੀਅਤ ਨੂੰ ਹੁਣ ਜ਼ਾਹਿਰ ਹੋਣਾ ਚਾਹੀਦਾ ਹੈ, ਜਿਵੇਂ ਇਹ ਇਹਦੇ ਬਾਅਦ ਹੋਵੇਗਾ। ਆਓ ਯਾਦ ਕਰੀਏ ਵੀ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਆਪਣੇ ਇਸ ਫਹਿਮ ਵਿੱਚ ਮਜ਼ਬੂਤ ਰਹੋ ਪਈ ਇਲਾਹੀ ਸਿਆਣ ਹਕੂਮਤ ਕਰਦੀ ਏ ਤੇ ਇਹ ਪਈ ਸਾਇੰਸ ਵਿੱਚ ਇਨਸਾਨ ਰੱਬ ਦੀ ਹਕੂਮਤ ਦੀ ਅਕਾਸੀ ਕਰਦਾ ਹੈ। ਜੇ ਅਸੀਂ ਠੀਕ ਤਰੀਕੇ ਨਾਲ ਬਦਨ ਦੇ ਨਾਲ ਆ ਤੇ ਕਾਦਰ ਮੁਤਲਿਕ ਨੂੰ ਬਦਨ ਦੇ ਤੌਰ ਤੇ ਮਾਦੀ ਬੰਦਾ ਵੇਖਦੇ ਹਾਂ, ਜਿਹਦੇ ਕੰਨ ਅਸੀਂ ਹਾਸਲ ਕਰ ਸਕਦੇ ਹਾਂ, ਤੇ ਅਸੀਂ ਰੂਹ ਨੂੰ ਜ਼ਾਹਿਰ ਕਰਨ ਲਈ ਬਦਨ ਤੋਂ ਵੱਖ ਤੇ ਖੁਦਾਵੰਦ ਵਿੱਚ ਮੌਜੂਦ ਨਹੀਂ ਹਾਂ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਹੈ, ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ ਰੂਹ ਦੀ ਨਾ ਵੀ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਸਾਨੂੰ ਚੰਗਿਆਈ ਤੇ ਇਨਸਾਨੀ ਨਸਲ ਨੂੰ ਯਾਦ ਰੱਖਣ ਲਈ ਸਾਡੇ ਬਦਨਾਂ ਨੂੰ ਭੁੱਲਣਾ ਚਾਹੀਦਾ ਹੈ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਏ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਹੈ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਏ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾ ਦਿੰਦੀ ਏ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਿਰ ਕਰਦੀ ਏ। ਕ੍ਰਿਸਚਨ ਸਾਇੰਸ ਰੱਬ ਦੀ ਮਲਕੀਅਤ ਤੋਂ ਕੁਝ ਨਹੀਂ ਲੈਂਦੀ, ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਏ। ਆਪਣੇ ਚਾਲ ਚਲਨ ਦੀ ਪੁਰਾਣੀ ਇਨਸਾਨੀਅਤ ਨੂੰ ਲਾਂਦਿਆਂ ਹੋਏ ਇਨਸਾਨ ਲਫਾਨੀਤ ਨੂੰ ਪਾ ਲੈਂਦੇ ਨੇ। ਅਸੀਂ ਫਾਨੇ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਤੇ ਮਾਦੀ ਹਵਾਸ ਦੀ ਸ਼ਹਾਦਤ ਨੂੰ ਉੱਚਾ ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਾਤਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤੀਕਰ ਅਪੜਨ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਬਸ਼ਰ ਅਯੂਬ ਦੇ ਖਿਆਲਾਂ ਨੂੰ ਫੈਲਾਉਣਗੇ ਜਦੋਂ ਮਾਦੇ ਦੀ ਫਰਜ਼ੀ ਤਕਲੀਫ ਤੇ ਖੁਸ਼ੀ ਅੱਗੇ ਵਧਣਾ ਛੱਡ ਦਿੰਦੀ ਏ। ਫਿਰ ਉਹ ਹਯਾਤੀ ਤੇ ਖੁਸ਼ੀ, ਦੁੱਖ ਤੇ ਸ਼ਾਦਮਾਨੀ ਦੇ ਝੂਠੇ ਅੰਦਾਜ਼ੇ ਲਾਉਣਗੇ ਤੇ ਉਹ ਬੇਗਰਜ਼ੀ ਸਬਰ ਨਾਲ ਕੰਮ ਕਰਨ ਤੇ ਉਹਨਾਂ ਸਾਰਿਆਂ ਨੂੰ ਜਿੱਤਦਿਆਂ ਹੋਇਆਂ ਜਿਹੜੇ ਰੱਬ ਵਾਂਗਰ ਨਹੀਂ ਮੁਹੱਬਤ ਦੀ ਨੇਮਤ ਹਾਸਲ ਕਰਨਗੇ। ਆਪਣੇ ਆਪ ਨੂੰ ਪਾਪ ਤੋਂ ਵੱਡਾ ਬਣਾ ਕੇ ਰੱਖਣਾ ਅਸਲੀ ਸਿਆਣ ਹੈ, ਕਿਉਂ ਜੇ ਰੱਬ ਨੇ ਤੁਹਾਨੂੰ ਇਹਦੇ ਤੋਂ ਵੱਡਾ ਹੀ ਬਣਾਇਆ ਹੈ ਤੇ ਉਹ ਇਨਸਾਨ ਉੱਤੇ ਹੁਕਮਰਾਨੀ ਕਰਦਾ ਹੈ। ਪਾਪ ਤੋਂ ਡਰਨਾ ਮੁਹੱਬਤ ਨੂੰ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਵਿੱਚ ਇਲਾਹੀ ਸਾਇੰਸ ਦੀ ਹਸਤੀ ਨੂੰ ਗਲਤ ਸਮਝਣਾ ਹੈ, ਯਾਨੀ ਉਹਦੀ ਹੁਕਮਰਾਨੀ ਉੱਤੇ ਸ਼ੱਕ ਕਰਨਾ ਤੇ ਉਹਦੀ ਕਾਦਰ ਮੁਤਲਿਕ ਹਿਫਾਜ਼ਤ ਉੱਤੇ ਘੱਟ ਭਰੋਸਾ ਰੱਖਣਾ ਹੈ। ਆਪਣੇ ਆਪ ਨੂੰ ਬਿਮਾਰੀ ਤੇ ਮੌਤ ਤੋਂ ਵੱਡਾ ਬਣਾ ਕੇ ਰੱਖਣਾ ਇਹਦੇ ਬਰਾਬਰ ਸਿਆਣ ਤੇ ਇਲਾਹੀ ਸਾਇੰਸ ਦੇ ਐਨ ਮੁਤਾਬਕ ਹੈ। ਜਦ ਤੁਸੀਂ ਰੱਬ ਨੂੰ ਤੇ ਇਹ ਸਮਝਣ ਵਿੱਚ ਬਿਲਕੁਲ ਗਲਤ ਹੁੰਦੇ ਹੋ ਭਈ ਇਹ ਉਹਦੀ ਤਖਲੀਕ ਦਾ ਹਿੱਸਾ ਨੇ, ਤੇ ਇਹਨਾਂ ਤੋਂ ਡਰਨਾ ਨਾਮੁਮਕਿਨ ਹੋ ਜਾਂਦਾ ਹੈ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣ ਨਾ ਰੱਖਦਿਆਂ ਹੋਏ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਭਈ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ, ਪਾਪ, ਬਿਮਾਰੀ ਤੇ ਮੌਤ ਉੱਤੇ ਫਤਹ ਪਾ ਸਕਦਾ ਹੈ।
ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਨੂੰ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨੀਂਹ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਅਸੀਂ ਬਸ ਫੇਰ ਹੀ ਕ੍ਰਿਸਚਨ ਸਾਇੰਸਦਾਨ ਹਾਂ ਜਦ ਅਸੀਂ ਉਹਦੇ ਉੱਤੇ ਆਪਣਾ ਇਨਹਿਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ, ਉਦੋਂ ਤੀਕਰ ਅਸੀਂ ਮਸੀਹੀ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ, ਯਾਨੀ ਜਿਸਮ ਤੋਂ ਆਉਂਦੀਆਂ ਨੇ, ਨਾ ਪਈ ਅਸੂਲ ਤੋਂ, ਤੇ ਲਾਫਾਨੀ ਤੋਂ ਆਉਂਦੀਆਂ ਨੇ, ਨਾ ਪਈ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਏ, ਰੂਹ ਰੱਬ ਏ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦੇ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।